जी वालेकुम सलाम। जनाब सिकंदर आजम साहब की हाल है? मेरा हाल कुछ अच्छा नहीं। अच्छा कर तो ये सिंस 4 वीक्स बैक। फिल फॉर वीक्स बैक ओए। मतलब जिन हफ्ते च दो 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 तो फिर दो। अच्छा ਇਹ ਕੀ ਰੌਲਾ ਕੀ ਬਣਿਆ ਹੈ? ਇਹ ਤੇ ਤਬੀਬ ਨੂੰ ਜਾ ਪਤਾ ਹੋ ਸਕਦਾ। ਇਹ ਕਿਤੇ ਦਿਲ ਤੇ ਨਹੀਂ ਲਾ ਲਿਆ ਤੁਸੀਂ? ਕੋਈ ਪਿਆਰ ਸ਼ਿਆਰ ਤੇ ਨਹੀਂ ਕਰ ਲਿਆ ਤੁਸੀਂ ਐ ਕੋਈ? ਹੁਣੇ ਉਹ ਬੀਬੀ ਕਹਿਣ ਰਹੀ ਸੀ ਨਾ, ਉਹ ਜਿਹੜੀ ਅਨਵਰ ਕੀ ਉਹਦਾ ਨਾਂ ਫਰਾ ਅਨਵਰ, ਆਹੋ ਆਹੋ। ਉਹਦੇ ਆਖਰੀ ਫਿਕਰੇ ਕੁਛ ਇੰਜ ਦੇ ਸੀ। ਹਾਏ ਉਹ ਤੇ ਮੈਂ ਕਹਿੰਦਾ ਖਿੱਚ ਕੇ ਲੈ ਜਾਂਦੀ ਰੂਹ ਨੂੰ। ਬਸ ਹੈ ਹੈ ਜਵਾਬ ਜੀ ਤੁਹਾਡੀ ਗੱਲ। ਹਨਾ? ਹਾਂ ਤੇ ਤੁਹਾਡੇ ਵਾਸਤੇ ਤੇ ਹੁਣ ਮੈਂ 2 ਡੋਜ਼ ਦੇਤੇ ਨੇ, ਠੀਕ ਹੋ ਜਾਣਾ ਚਾਹੀਦਾ ਹੁਣ। ਨਹੀਂ, ਮੈਂ ਇੱਕ ਹੋਰ ਮੰਗਾਂਗਾ। ਉਹ ਮੇਰੀ ਸਾਡੇ ਨੂੰ ਮੈਂ ਇਹ ਕਹਾਂਗਾ, ਨੀਲਮ ਨੇ ਆਪਣੇ ਅੰਦਾਜ਼ 'ਚ ਤੇ ਮੈਂ ਆਪਣੇ ਅੰਦਾਜ਼ 'ਚ। ਜੀ ਬਿਸਮਿल्ला ਜੀ ਬਿਸਮਿल्ला। ਉਹ ਕਹਾਣੀ ਹੈ ਤੋਤੇ ਤੇ ਤੋਤੀ ਦੀ। ਹਾਂ ਹਾਂ ਤੇ ਤੋਤੀ ਦੇ ਅੱਖੇ ਨਹੀਂ ਲੱਗਦਾ, ਤੋਤਾ ਤੇ ਉਹਨੂੰ ਕਹਿੰਦੀ ਹੈ ਤੋਤਿਆ ਮਨ ਮੋਤਿਆ, ਤੈਨੂੰ ਆਖਦੀ ਤੈਨੂੰ ਵੇਖਦੀ ਤੈਨੂੰ ਚਾਖਦੀ, ਹਾਂ ਇਸ ਗਲੀ ਨਾ ਜਾ। ਹਾਂ ਤੂੰ ਇਸ ਗਲੀ ਨਾ ਜਾ। ਇਸ ਗਲੀ ਦੇ ਜੱਟ ਬੁਰੇ ਗੱਲ ਲੈਂਦੇ ਫਾਹੀਆਂ ਪਾ। ਓਏ 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 ਓਏ। ਤੇ ਤੁਸੀਂ ਮੁੜਦੇ ਹੀ ਨਹੀਂ। ਅੱਛਾ ਚਲੋ ਉਹ ਹੋ ਗਿਆ ਹੋ ਗਿਆ। ਹੋ ਗਿਆ ਉਹ ਤੇ ਹੁਣ ਅੱਛਾ। ਤੁਸੀਂ ਵਾਪਸ ਆ ਗਏ ਹੋ। ਬਾਕੀ ਉਹ ਫੀਲਿੰਗ ਜਿਹੜੀਆਂ ਮੇਜਰ ਸਾਹਿਬ ਦੱਸ ਕੇ ਗਏ ਨੇ ਕਿ ਹਾਂਜੀ। ਮਹਿਸੂਸ ਹੁੰਦੀਆਂ ਨੇ, ਅਹਿਸਾਸ ਹੁੰਦਾ ਹੈ ਕਿ ਯਾਰ ਬੰਦਾ ਕਿੱਧਰ ਚਲਾ ਗਿਆ। ਹੂੰ। ਉਹਨੂੰ ਇੰਝ ਵੀ ਕਹਾਂਗੇ ਕਿ ਪਹਿਲਾ ਫਿਕਰਾ ਨਹੀਂ ਕਿੰਨਾ, ਦੂਜਾ ਕਿੰਨਾ ਹੁਣ ਸਾਡਾ ਜਾਨੂ ਨਹੀਂ ਬਣਦਾ। ਹਾਏ 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 ਹਾਏ, ਮੈਂ ਹੈ ਹੀ ਤੁਹਾਡਾ ਜਾਨੂ। ਲੇਕਿਨ ਜਾਨੂ। ਅੱਛਾ ਮੈਂ ਉਹ ਜਿਹੜਾ ਪੰਜਾਬੀ ਵਿੱਚ ਨਾ ਮੈਂ ਅਕਸਰ ਇਹਦੇ ਵਿੱਚ ਹੁੰਦਾ ਜਾਣੂ, ਮੈਂ ਬਿਲਕੁਲ ਤੁਹਾਡਾ ਜਾਣੂ ਔਰ ਤੁਸੀਂ ਮੇਰੇ ਜਾਣੂ ਹੋ। ਹਾਂ ਤੇ ਤਾਂ ਇਹ ਅਹਿਸਾਸ ਹੋਇਆ ਨਾ ਕਿ ਅਨਨੋਨ ਨੂੰ ਅਗਰ ਅਸੀਂ ਨੋਨ ਚ ਬਦਲ ਦਈਏ ਤੇ ਰੌਲਾ ਹੋਰ ਪੈ ਜਾਏਗਾ। ਨਹੀਂ ਰੋਲਾ ਤੁਹਾਨੂੰ ਪਾਣਾ ਨਹੀਂ, ਰੋਲੇ ਤਾਂ ਮੁਕਾਣੇ ਨੇ। ਅੱਛਾ ਅੱਛਾ ਠੀਕ ਹੈ। ਠੀਕ ਹੈ। ਤੇ ਹੁਣ ਤੁਹਾਡੀਆਂ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਪਹਿਲਾਂ ਮੇਜਰ ਸਾਹਿਬ ਨੇ ਕੀਤੀਆਂ, ਹਾਂਜੀ ਉਹ ਥੋੜ੍ਹੀ ਕਰਾਂਗਾ ਜਿੰਨੇ ਕੁ ਮੈਨੂੰ ਆਉਂਦੀ ਹੈ। ਜੀ ਬਿਸਮਿल्ला। ਤੁਸੀਂ ਫਿਤਰਤ ਦੀ ਗੱਲ ਕੀਤੀ। ਹਾਂਜੀ ਫਿਤਰਤ ਦਾ ਤਲਕ ਹਾਲਾਤ ਨਾਲ ਵੀ ਨਹੀਂ ਹੁੰਦਾ। ਮੇਰਾ ਖਿਆਲ ਨਹੀਂ। ਮੇਰਾ ਥੋੜਾ ਕੁ ਹੈ, ਆਈ ਮੇ ਵੀ ਨੋ ਕਿ ਹਾਲਾਤ ਨਾਲ ਹੁੰਦਾ ਹੈ। ਮੇਰੇ ਸਾਹਿਬ ਨੇ ਗੱਲ ਕੀਤੀ ਕਿ ਜੀ ਉਹ ਤਾਂ ਠੀਕ ਹੈ। ਫਿਤਰਤ ਬੇਸਿਕਲੀ ਨਾ ਸਿਕੰਦਰ ਸਾਹਿਬ ਪਾਬੰਦ ਨਹੀਂ ਹੈ। ਫਿਤਰਤ ਨੇ ਆਪਣੇ ਕਾਨੂੰਨ ਦੇ ਮੁਤਾਬਿਕ ਚੱਲਣਾ ਹੈ ਔਰ ਚੱਲਦੀ ਰਹਿਣਾ ਹੈ। ਉਹ ਹਾਲਾਤ ਤੁਹਾਡੇ ਹੁੰਦੇ ਨੇ, ਤੁਹਾਡੀ ਪਾਕਟ ਕਦੀ ਭਰੀ ਹੈ ਕਦੀ ਖਾਲੀ ਹੈ ਜਾਂ ਜੋ ਵੀ ਹੈ, ਇਕਨੋਮੀ ਤੇ ਤੁਹਾਡੇ ਨਾਲ ਜੁੜੀ ਹੋਈ ਹੈ ਨਾ। ਫਿਤਰਤ ਦਾ ਇਹਦੇ ਚ ਇਕਨੋਮੀ ਦੇ ਨਾਲ ਫਿਤਰਤ ਦਾ ਕੋਈ ਤਲਕ ਨਹੀਂ। ਇੱਕ ਤੁਹਾਡੀ ਗੱਲ ਤੇ ਇੱਕ ਮੇਜਰ ਸਾਹਿਬ ਦੋਵਾਂ ਨੂੰ ਰਲਾ ਕੇ ਕਰਾਂਗਾ। ਜੀ ਠੀਕ ਹੈ। ਉਹ ਇਸ ਤਰ੍ਹਾਂ ਹੈ ਕਿ ਪਹਿਲਾਂ ਡਿਮਾਂਡਾਂ ਨਹੀਂ ਸਨ, ਪਹਿਲਾਂ ਇੰਜ ਨਹੀਂ ਸੀ, ਪਹਿਲਾਂ ਉਹ ਨਹੀਂ ਸੀ, ਪਹਿਲਾਂ ਵੀ ਇਹ ਨਹੀਂ ਸੀ, ਉਹ ਠੀਕ ਹੈ। ਉਹ ਬੰਦੇ ਹੁਣ ਦੇ ਦੌਰ 'ਚ ਆ ਜਾਣ, ਹਾਂ ਹਾਂ ਰੁਪਏ ਪੈਸੇ ਦੇ ਦੌਰ, ਕਿਆ ਉਹਨਾਂ ਦਾ ਦਿਲ ਨਹੀਂ ਕਰੇਗਾ ਮੇਰੇ ਕੋਲ ਏਸੀ ਵਾਲੀ ਗੱਡੀ ਹੋਵੇ, ਮੇਰਾ ਏਸੀ ਵਾਲਾ ਕਾਰ ਹੋਵੇ, ਮੇਰਾ ਸਾਰੀਆਂ ਸਹੂਲਤਾਂ ਜਿਹੜੀਆਂ ਅੱਜ ਕੱਲ੍ਹ ਅਸੀਂ ਸ਼ਹਿਰਾਂ 'ਚ ਲੈ ਰਹੇ ਹਾਂ। ਇਹਦੇ ਬਾਰੇ 'ਚ ਇਹ ਵੀ ਕਹਿ ਸਕਦੇ ਕਿ ਜਿਨ੍ਹਾਂ ਕੋਲ ਹੁਣ ਪੈਸੇ ਨੇ ਨਾ, ਉਹ ਪਿੰਡਾਂ 'ਚ ਵੀ ਉਹ ਸਹੂਲਤਾਂ ਨੇ, ਪਿੰਡਾਂ 'ਚ ਐਡੇ ਐਡੇ ਆਲੀਸ਼ਾਨ ਕਾਰ ਨੇ। ਹਾਂ ਠੀਕ ਹੈ। ਅੱਛਾ ਉਹ ਇੱਕ ਤਾਂ ਮੈਂ ਇਹ ਕਹਾਂਗਾ ਸਿਕੰਦਰ ਸਾਹਿਬ, ਮੈਂ ਇੱਕ ਬੰਦੇ ਨੂੰ ਜਾਣਨਾ ਹੈ, ਸ਼ੇਖੂਪੁਰੇ ਆ ਉਹ ਬੰਦਾ, ਅਜੇ ਵੀ ਕੱਚੇ ਘਰ 'ਚ ਰਹਿੰਦਾ ਹੈ ਔਰ ਹੱਤੁਲ ਵਸਾ ਉਹ ਪੈਦਲ ਸਫ਼ਰ ਕਰਦਾ ਹੈ, ਕੱਚੇ ਘੜੇ ਦਾ ਪਾਣੀ ਪੀਂਦਾ ਹੈ। ਠੀਕ ਹੈ। ਠੀਕ ਹੈ। ਔਰ ਉਹਦਾ ਲਾਈਫ ਸਟਾਈਲ ਉਹੀ ਹੈ ਕਿ ਉਹਨੇ ਉਹ ਤਮਾਮ ਪੱਖਾ ਉਹਦੇ ਕੋਲ ਨਹੀਂ ਹੈ, ਦੀਵਾ ਉਹ ਬਾਲਦਾ ਹੈ, ਲਾਲਟਨ ਜਾਂ ਦੀਵਾ। ਠੀਕ ਹੈ। ਉਹਦੀ ਰੋਸ਼ਨੀ ਉਹ ਲੈਂਦੇ ਨੇ ਔਰ ਉਹ, ਕਿਉਂਕਿ ਮੈਂ ਜ਼ਾਤੀ ਤੌਰ ਤੇ ਜਾਣਨਾ ਵਾ। ਅੱਛਾ ਇਹਦਾ ਵੀ ਤਲਕ ਬਹੁਤ ਸਾਰੇ ਪਿੰਡਾਂ ਦੇ ਵਿੱਚ ਨਾ ਅਜੇ ਬਿਜਲੀ ਨਹੀਂ ਜੇ ਪਹੁੰਚੀ। ਮੈਂ ਮੰਨਦਾ ਇਸ ਗੱਲ। ਔਰ ਅਸੀਂ ਜਾਣਦੇ ਹਾਂ ਨਾ, ਜਦੋਂ ਤੁਸੀਂ ਸ਼ਾਇਦ ਸੁਣਿਆ ਹੈ ਜਾਂ ਗਏ ਵੀ ਹੋ, ਅਗਰ ਜਾਓ ਤੇ ਬੜਾ ਅੱਛਾ ਹੈ ਉਹ ਵੀ। ਅਸੀਂ ਥਲ ਵਿੱਚ ਜਿਹੜਾ ਜਾਂਦੇ ਹਾਂ ਨਾ, ਥਰ ਜਾਂ ਥਲ, ਅਸੀਂ ਥਲ ਕਹਿ ਦਿੰਦੇ ਹਾਂ, ਉਹ ਥਰ ਕਹਿ ਦਿੰਦੇ ਨੇ। ਠੀਕ ਹੈ। ਹੈ ਗੱਲ ਇੱਕੋ ਹੀ ਹੈ। ਠੀਕ ਹੈ। ਤੁਸੀਂ ਚਲੋ ਅਸੀਂ ਥਰਪਾਰਕਰ ਕਹਿ ਲੈਂਦੇ ਹਾਂ ਨਾ, ਥਰ ਜਿਹੜਾ ਜ਼ਿਲ੍ਹਾ ਥਰਪਾਰਕਰ ਹੈ। ਮੈਂ ਠੀਕ ਹੈ। ਠੀਕ ਹੈ। ਉੱਥੇ ਅੱਜ ਵੀ ਜਿਹੜੇ ਘਰ ਬਣੇ ਹੋਏ ਨੇ, ਉਹਨਾਂ ਦਾ ਕੋਈ ਦੂਰ ਦੂਰ ਤੱਕ ਲਾਈਟ ਬਿਜਲੀ ਵਗੈਰਾ ਨਾਲ ਕੋਈ ਤਲਕ ਨਹੀਂ ਹੈ। ਠੀਕ ਹੈ। ਬਾਰਾਨੀ ਇਲਾਕੇ ਨੇ ਉਹ ਸਾਰੇ ਦੇ ਸਾਰੇ। ਬਾਰਿਸ਼ ਦੇ ਵਿੱਚ, ਬਾਰਿਸ਼ ਜ਼ਿੰਦਗੀ ਉਹਨਾਂ ਦੀ ਬਾਰਿਸ਼ ਨਾਲ ਜੁੜੀ ਹੋਈ ਹੈ। ਔਰ ਸਾਡੇ ਪੰਜਾਬ ਵਿੱਚ ਵੀ ਬਹੁਤ ਸਾਰੇ ਐਸੇ ਇਲਾਕੇ ਨੇ ਜਿੱਥੇ ਜ਼ਿੰਦਗੀ ਬਾਰਿਸ਼ ਨਾਲ ਜੁੜੀ ਹੋਈ ਹੈ। ਹਾਂਜੀ ਬਿਲਕੁਲ ਜੁੜੀ। ਠੀਕ ਹੈ। ਅੱਛਾ ਇਹ ਵੀ ਨੇਚਰ ਨਾਲ ਅਟੈਚਮੈਂਟ।
ਨੇਚਰ ਦੀ ਡਿਸਟਰਬੈਂਸ ਉਦੋਂ ਉਹ ਫੀਲ ਜਦੋਂ ਬਾਰਿਸ਼ ਨਹੀਂ ਹੋਈ ਜਾਂ ਕਾਫੀ ਅਰਸਾ, ਫਿਰ ਉਹਨਾਂ ਨੂੰ ਉਥੋਂ ਹਿਜਰਤ ਕਰਨੀ ਪਈ, ਮਾਈਗ੍ਰੇਟ ਕਰਨਾ ਪਿਆ। ਉਸ ਮਾਈਗ੍ਰੇਸ਼ਨ ਦਾ ਅਸਰ ਦੂਸਰੇ ਚੀਜ਼ਾਂ ਤੇ ਵੀ ਹੁੰਦਾ ਹੈ। ਸਰਕਾਰ ਮੈਂ ਤੇ ਇਹ ਸਮਝਣਾ ਉਹ ਉੱਥੇ ਬਾਰਿਸ਼ ਨਹੀਂ ਹੁੰਦੀ, ਠੀਕ ਹੈ, ਪਾਵਰਟੀ ਇਜ਼ ਦੇਅਰ, ਉਹਨਾਂ ਬੰਦੇ ਦੇ ਕੋਲ ਅੱਜ ਰੁਪਈਆ ਪੈਸਾ ਆ ਜਾਏ ਜੀ ਤੇ ਉਹ ਮੂੰਹ ਚੁੱਕਣਗੇ ਤੇ ਹੈਦਰਾਬਾਦ ਚਲੇ ਜਾਣਗੇ, ਕਰਾਚੀ ਚਲੇ ਜਾਣਗੇ। ਠੀਕ ਹੈ, ਠੀਕ ਹੈ, ਉਹਨਾਂ ਦਾ ਵੀ ਦਿਲ ਕਰਦਾ ਹੈ। ਐ ਨਹੀਂ ਕਿ ਅਸੀਂ ਕਹਿ ਸਕਦੇ ਕਿ ਜੀ ਉਦੋਂ ਦਿਲ ਨਹੀਂ ਸੀ ਕਰਦਾ, ਉਦੋਂ ਸੀ ਨਹੀਂ ਦਿਲ ਵਾਲੀ ਗੱਲ ਨਹੀਂ ਕੀਤੀ। ਅੱਛਾ, ਇਹ ਤੁਸੀਂ ਮੈਂ ਦੱਸਣਾ ਤੁਸੀਂ ਸ਼ਾਇਦ ਉਹਨੂੰ ਜ਼ਿਆਦਾ ਬਿਹਤਰ ਐਕਸਪਲੇਨ ਕਰ ਰਹੇ ਹੋ। ਮੈਂ ਕਹਿ ਰਿਹਾ ਦਿਲ ਵਾਲੀ ਗੱਲ ਨਹੀਂ ਕੀਤੀ। ਮੈਂ ਕਿਹਾ ਇਹ ਜਿਹੜੀਆਂ ਸਹੂਲੀਅਤ ਨੇ ਸਾਡੇ ਕੋਲ, ਮਤਲਬ ਠੀਕ ਹੈ, ਤੁਹਾਡੀ ਗੱਲ ਬਜਾਏ ਕਿ ਜਿਹੜਾ ਸਹਿੰਦਾ ਹੈ ਜ਼ਾਹਿਰ ਹੈ ਉਹਨੇ ਏਸੀ ਲਾਣਾ ਹੈ ਨਾ, ਜਿਸ ਬੰਦੇ ਦੇ ਜੇਬ 'ਚ ਨਹੀਂ ਉਹਨੇ ਵਿਚਾਰੇ ਨੇ ਕਿੱਥੋਂ ਏਸੀ, ਉਹਦੇ ਕੋਲ ਪੱਖਾ ਵੀ ਨਹੀਂ। ਮੈਂ ਜ਼ਿਕਰ ਕੀਤਾ ਕਿ ਕਈਆਂ ਕੋਲ, ਸਿਕੰਦਰ ਸਾਹਿਬ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਕਈਆਂ ਕੋਲ ਹੱਥ ਵਾਲੇ ਪੱਖੇ ਨੇ, ਬਿਜਲੀ ਵਾਲੇ ਨਹੀਂ ਹੈਗੇ, ਉਹਨਾਂ ਦਾ ਤਾਂ ਡਿਸਕਸ ਹੀ ਨਹੀਂ ਹੋ ਰਹੀ। ਮੈਂ ਉਹਨਾਂ ਦੀ ਵੀ ਗੱਲ ਕੀਤੀ ਹੈ। ਨਹੀਂ, ਉਹਨਾਂ ਦੀ ਨਹੀਂ, ਜਿਹੜੀ ਮੇਜਰ ਸਾਹਿਬ ਕਰਕੇ ਗਿਆ ਜਦੋਂ ਮੈਜੋਰਿਟੀ ਦੇ ਵਿੱਚ ਮੈਂ ਗੱਲ ਕੀਤੀ ਹੈ, ਮੈਂ ਅਰਜ਼ ਕੀਤੀ ਸੀ ਕਿ ਇਹ ਮੌਸਮ ਜਿਹੜਾ ਬਾਰਿਸ਼ ਹੋਣ ਦਾ, ਹਬਸ ਦੇ ਟੁੱਟਣ ਦਾ, ਇਹ ਉਹਨਾਂ ਵਾਸਤੇ ਵੀ ਬਹੁਤ ਰਾਹਤ ਅਫਜ਼ਾ ਹੈ ਕਿ ਥੋੜੀ ਜਿਹੀ ਮੁਸ਼ੱਕਤ ਤੋਂ ਬਚ ਜਾਂਦੇ ਨੇ, ਪੱਖੀ ਵੀ ਰੁਕ ਜਾਂਦੀ ਹੈ ਥੋੜੀ ਦੇਰ ਵਾਸਤੇ, ਉਹ ਰੱਬ ਦਾ ਏਸੀ ਚੱਲ ਪੈਂਦਾ ਨਾ। ਅੱਛਾ, ਹੁਣ ਇਹ ਜਿਹੜਾ ਮਾਹੌਲ ਬਣ ਗਿਆ ਨਾ, ਜਿਹੜੀ ਤੁਸੀਂ ਸਹੂਲਤ ਯਕੀਨੀ ਤੌਰ ਤੇ ਜਿਹਦੀ ਪਾਕਟ ਇਜਾਜ਼ਤ ਦਿੰਦੀ ਹੈ, ਉਹ ਅੱਜ ਮਜ਼ੇ ਵਾਲੀ ਗੱਲ 'ਚ ਕਿ ਮੈਂ ਇੱਕ ਬੰਦੇ ਬਾਰੇ ਰਿਸਰਚ ਮੈਂ ਵੇਖ ਰਿਹਾ, ਦੁਨੀਆ ਦੇ ਅਮੀਰ ਤਰੀਨ 10 ਬੰਦਿਆਂ ਵਿੱਚ ਉਹ ਇੱਕ ਹੈ, ਔਰ ਉਹ ਅਗਰ ਉਹ ਮਤਲਬ ਉਹ, ਕਿਉਂਕਿ ਜ਼ਾਹਿਰ ਹੈ 10 ਅਮੀਰ ਤਰੀਨ ਬੰਦਿਆਂ ਵਿੱਚ ਤੇ ਬਹੁਤ ਵੱਡੀਆਂ ਕੰਪਨੀਆਂ ਵੀ ਹੋਣਗੀਆਂ ਉਹਦੀਆਂ, ਠੀਕ ਹੈ। ਅੱਛਾ, ਉਹ ਕੋਸ਼ਿਸ਼ ਕਰਦਾ ਹੈ ਕਿ ਅਗਰ 5 ਸਟਾਰ ਹੋਟਲ ਦੇ ਵਿੱਚ ਠਹਿਰਿਆ ਹੋਇਆ ਹੈ, ਜਿਸ ਕੰਪਨੀ ਦੀ ਮੀਟਿੰਗ ਤੇ ਗਿਆ ਹੈ, ਤੇ ਉਹ ਜਾਂ ਉਹਨੇ ਆਪਣੀ ਪਾਕਟ 'ਚੋਂ ਖਾਣਾ ਹੈ, ਤੇ ਉਹ ਜਦੋਂ ਖਾਣੇ ਦਾ ਟਾਈਮ ਹੈ ਤੇ ਦੱਸਦੇ ਕੋਈ ਬਾਹਰ ਨਿਕਲ ਜਾਂਦਾ, ਉਹ $1 ਦਾ ਜਾਂ $1.5 ਦਾ ਉਹ 버ਗਰ ਲੈ ਕੇ ਖਾ ਲੈਂਦਾ, ਔਰ ਉਹਦੇ 'ਚ ਵੀ ਕੋਸ਼ਿਸ਼ ਕਰਦਾ ਹੈ ਕਿ ਅਗਰ ਅੱਧਾ ਰਹਿ ਗਿਆ ਤਾਂ ਮੈਂ ਸਵੇਰੇ ਖਾ ਲਵਾਂ, ਫ੍ਰਿਜ 'ਚ ਰੱਖ ਦਿੰਦਾ ਹੈ। ਅੱਛਾ, ਫਿਰ ਇੱਕ ਮੈਂ ਥੋੜੀ ਜਿਹੀ ਤੁਹਾਨੂੰ ਦੱਸ ਰਿਹਾ। ਅੱਛਾ, ਉਹ ਕੋਸ਼ਿਸ਼ ਕਰਦਾ ਹੈ ਕਿ ਅਗਰ ਮੈਂ $1 ਮੇਰਾ ਬਚਦਾ ਹੈ ਔਰ 2 ਕਿਲੋਮੀਟਰ ਟੁਰ ਕੇ ਜਾਣਾ ਪੈਂਦਾ ਤਾਂ ਟੁਰ ਕੇ ਚਲਾ ਜਾਂਦਾ ਹੈ। ਅੱਛਾ, ਹੁਣ ਉਹ ਅਮੀਰ ਬੰਦਾ ਦੁਨੀਆ ਦਾ 10 ਅਮੀਰ ਤਰੀਨ ਬੰਦਿਆਂ 'ਚੋਂ ਇੱਕ ਹੈ, ਲੇਕਿਨ ਉਹਦਾ ਲਾਈਫ ਸਟਾਈਲ ਕੀ ਹੈ? ਉਹਨੂੰ ਦੂਸਰੇ ਲੋਕ ਕਹਿੰਦੇ ਨੇ ਕੰਜੂਸ ਹੈ। ਅੱਛਾ, ਇਹ ਵੀ ਉਹਦੇ ਬਾਰੇ ਮਸ਼ਹੂਰ ਹੈ ਕਿ ਦੁਨੀਆ ਦਾ ਆਲਾ ਤਰੀਨ ਕੰਜੂਸ ਹੈ। ਬਲਕਿ ਲੇਕਿਨ ਮੈਂ ਉਹਦੇ ਬਾਰੇ 'ਚ ਇਹ ਕਹਾਂਗਾ, ਤੁਸੀਂ ਭਾਵੇਂ ਗੁੱਸੇ ਹੋ ਜਾਓ, ਉਹ ਬੰਦਾ ਨਾਰਮਲ ਨਹੀਂ। ਅੱਛਾ, ਨਾਰਮਲ ਨਹੀਂ, ਅੱਲਾ ਦੀਆਂ ਦਿੱਤੀਆਂ ਨਿਯਮਤਾਂ ਨੇ ਉਹਦੇ ਕੋਲ, ਤੂੰ ਇੰਜੋਏ ਕਰ। ਸਰ, ਇੰਜੋਏ ਤੁਸੀਂ ਜਿਹੜਾ ਕਹਿ ਰਹੇ ਇੰਜੋਇਮੈਂਟ ਦਾ, ਮੈਂ ਕਿਹਾ ਸਰਕਾਰ ਉਹਨਾਂ ਕੋਲ ਮੌਜੂਦ ਹੈ ਪੈਸਾ ਦੁਨੀਆ ਦਾ, ਉਹ ਸਾਡੇ ਮੁਲਕ ਵਰਗਾ ਪੂਰਾ ਮੁਲਕ ਜਿਹੜਾ ਹੈ ਨਾ, ਉਹਨੂੰ ਮਤਲਬ ਸੁਖਾਲਾ ਕਰ ਸਕਦਾ ਹੈ। ਉਹ ਆਪਣੇ ਕੰਪਨੀਜ਼ ਦੇ ਸਿਰਫ 10% ਸ਼ੇਅਰਸ ਜਿਹੜੇ ਨੇ ਨਾ, ਉਹਨਾਂ ਨਾਲ ਉਹ ਪੂਰੇ ਮੁਲਕ ਜਿਹੜੇ ਆਸਾਨੀਆਂ ਪੈਦਾ ਕਰ ਸਕਦਾ ਔਰ ਕਰਦਾ ਹੈ। ਅੱਛਾ, ਮਜ਼ੇ ਵਾਲੀ ਗੱਲ ਹੈ, ਉਹ ਵੈਲਫੇਅਰ ਦਾ ਸਭ ਤੋਂ ਜ਼ਿਆਦਾ ਵੱਡਾ ਕੰਮ ਹੀ ਉਹ ਕਰਦਾ ਜੇ। ਉਹ ਉਹਨਾਂ ਨੇ ਦੱਸਿਆ ਕਿ ਜਿਹੜੇ ਉਹ ਵੈਲਫੇਅਰ ਦੇ ਕੰਮ ਕਰ ਰਿਹਾ ਸੀ, ਉਹਦੇ ਕੁਝ ਸ਼ੇਅਰਸ ਜਿਹੜਾ ਜਾਪਾਨੀ ਕੰਪਨੀ ਨੇ ਜੋ ਖਰੀਦੇ, ਤੇ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਇਹਦੇ ਤੇ ਵੈਲਫੇਅਰ ਦੇ ਵਿੱਚ ਇੰਨੇ ਅਰਬਾਂ ਡਾਲਰ ਜਾਂਦੇ ਨੇ। ਠੀਕ ਹੈ। ਅੱਛਾ, ਹੁਣ ਐਬਨੋਰਮਲ ਬੰਦਾ ਜਿਹੜਾ ਹੈ, ਉਹ ਸਿਰਫ ਔਰ ਸਿਰਫ ਵੇਖੋ ਅਰਬਾਂ ਡਾਲਰ ਅਗਰ ਉਹ ਵੈਲਫੇਅਰ ਵਾਸਤੇ ਦੇ ਰਿਹਾ ਹੈ, ਲੇਕਿਨ ਉਹ ਆਪਣੇ ਖਾਣੇ 'ਚ ਇੰਨਾ ਇਹਤਿਆਤ ਕਰ ਰਿਹਾ ਕਿ ਯਾਰ ਇਹ ਅੱਧਾ ਕਿਉਂ ਮੈਂ ਜ਼ਾਇਆ ਕਰਾਂ, ਮੈਂ ਇਹਨੂੰ ਸਵੇਰੇ ਵੀ ਇਸਤੇਮਾਲ ਕਰ ਸਕਦਾ ਵਾਂ। ਮੈਂ ਇਹਦਾ ਜਵਾਬ ਦੇਣ ਲੱਗਾ ਸਾਂ, ਤੁਸੀਂ ਮੈਨੂੰ ਟੋਕ ਦਿੱਤਾ, ਜਾਂ ਅਬਨੋਰਮਲ ਜਾਂ ਉਹ ਅੱਲਾ ਦਾ ਵਲੀ ਇਨਸਾਨੀਅਤ ਵਾਸਤੇ। ਅੱਛਾ, ਮੇਰੀ ਗੱਲ ਸੁਣੋ, ਇਹ ਦੋ ਜਿਹੜੇ ਤੁਸੀਂ ਪੈਰਲਲ ਜਿਹੜੀਆਂ ਚੀਜ਼ਾਂ ਰੱਖੀਆਂ ਗਈਆਂ ਐਬਨੋਰਮਲ ਤੇ ਸਹੀ ਬੰਦਾ ਤੇ ਇੰਜ ਨਹੀਂ ਕਰਦਾ ਕਿ ਇੰਨਾ ਤੇਰੇ ਕੋਲ ਹੈ ਤੇ ਆਪਣੀ ਜ਼ਾਤ ਤੇ ਤੂੰ ਲਾਵੇਂ ਇੰਨਾ। ਅੱਛਾ, ਚਲੋ ਇਹ ਤੇ ਹੋਈ, ਮੈਂ ਤੇ ਇੰਜ ਸਮਝਣਾ। ਬਾਕੀ ਇਹ ਜਿਹੜੇ ਦੋ ਮੌਸਮ ਨੇ, ਸਾਉਣ ਭਾਦਰ ਨੂੰ, ਇਹ ਵਾਕਈ ਬੜੀ ਵੱਡੀ ਨਿਯਮਤ ਹੈ। ਸਰਦੀਆਂ 'ਚ ਜਾਂ ਉਸ ਤੋਂ ਪਿੱਛੇ ਜਾਂ ਪਹਿਲਾਂ ਬੰਦੇ ਨੇ ਅੰਦਰ ਜੋ ਕੁਛ ਵੀ ਜਜ਼ਬ ਕੀਤਾ ਹੁੰਦਾ ਹੈ, ਇਸ ਮੌਸਮ ਭਾਦਰੋਂ ਖਾਸ ਤੌਰ ਤੇ ਇੰਨਾ ਕੁ ਪਸੀਨਾ ਹੁੰਦਾ, ਬੰਦਾ ਡੀਟੌਕਸ ਹੋ ਜਾਂਦਾ। ਜਿੰਨੇ ਉਹਨੇ ਅਬਜ਼ਰਵ ਕੀਤੇ ਹੁੰਦੇ ਨੇ ਆਪਣੇ ਜਿਸਮ 'ਚ, ਉਹ ਸਾਰੇ ਨਿਕਲ ਜਾਂਦੇ ਨੇ। ਇਸ ਲਈ ਅੱਲਾਹ ਪਾਕ ਨੇ ਅੱਲਾ ਦੀ ਇਨਸਾਨੀਅਤ ਦੀ ਬਿਹਤਰੀ ਵਾਸਤੇ ਨੇ, ਆਪਣੀ ਮਖਲੂਕ ਦੀ ਬਿਹਤਰੀ ਵਾਸਤੇ ਇਹ 2 ਮਹੀਨੇ ਰੱਖੇ ਨੇ। ਸਾਉਣ 'ਚ ਉਹਨੂੰ ਲੋਕ ਇੰਜੋਏ ਵੀ ਕਰਦੇ ਨੇ, ਸਾਰਾ ਕੁਝ ਕਰਦੇ ਨੇ। ਜਿਵੇਂ ਤੁਸੀਂ ਕਿਹਾ ਕਿ ਬਾਰਿਸ਼ ਹੋਈ ਤੇ ਮੈਂ ਇਸ ਤਰ੍ਹਾਂ ਕੀਤਾ ਤੇ ਇਸ ਤਰ੍ਹਾਂ ਕੀਤਾ ਤੇ ਇਸ ਤਰ੍ਹਾਂ, ਤੇ ਇਹ ਹਕੀਕਤ ਹੈ।
ਲੇਕਿਨ ਮੇਰੀ ਸੂਈ ਉੱਥੇ ਹੀ ਹੈ ਕਿ ਉਸ ਦੌਰ 'ਚ ਵੀ ਪੈਸਾ ਹੁੰਦਾ ਨਾ ਤੇ ਲੋਕਾਂ ਨੇ ਇੰਝ ਹੀ ਕਰਨਾ ਸੀ ਜਿਹਨੇ ਹੁਣ ਕਰਦੇ ਨੇ। ਮਤਲਬ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਜਿਹਦੇ ਕੋਲ ਹੋਣ ਉਹ ਜ਼ਾਹਿਰ ਹੈ ਉਹਨਾਂ ਨੂੰ ਅਵੇਲ ਕਰ ਦੇਖੋ ਪਿੰਡ ਉਹ ਹੀ ਨੇ, ਜ਼ਮੀਨ ਵੀ ਓਨੀ ਕੋਈ ਹੈ ਲੋਕਾਂ ਦੀ। ਕਿਸੇ ਦਾ ਮੁੰਡਾ ਬਾਹਰ ਚਲਾ ਗਿਆ, ਕਿਸੇ ਦਾ ਕੁਛ ਹੋ ਗਿਆ, ਕਿਸੇ ਉਹਨਾਂ ਨੇ ਉਸੇ ਪਿੰਡ ਸਰਕਾਰ ਇਹੀ ਮੈਂ ਤੁਹਾਡੀ ਗੱਲ ਵਿੱਚੋਂ ਹੀ ਜਵਾਬ ਆ ਗਿਆ। ਜਿਵੇਂ ਜਿਵੇਂ ਕੋਠੇ ਪੱਕੇ ਹੋਏ ਨੇ ਨਾ ਅੰਦਰ ਸਾਡੇ ਅਹਿਸਾਸਾਤ ਤੋਂ ਵਾਂਝੇ ਹੁੰਦੇ ਗਏ ਨੇ। ਮੇਰੀ ਗੱਲ ਤੁਹਾਡਾ ਠੀਕ ਹੈ, ਤੁਹਾਡਾ ਜਵਾਬ ਹੈ। ਹਾਂ ਮੈਂ ਇਹ ਕਹਿਣਾ ਕਿ ਇਹ ਗੱਲ ਮੇਰਾ ਇਹ ਵੇ ਕਿ ਉਦੋਂ ਕਿਉਂ ਨਹੀਂ ਸਨ ਕਰਦੇ, ਜਾਂ ਉਸ ਤੁਸੀਂ ਸਾਦਗੀ ਉਹਨਾਂ ਨੂੰ ਕਹਿੰਦੇ ਹੋ। ਮੈਂ ਯਕੀਨ ਕਰੋ ਮੈਂ ਇੰਨਾ ਕਿ ਮੈਂ ਤੁਹਾਨੂੰ ਦੱਸਣਾ ਸਾਂ, ਮੈਂ ਨਾ ਪਿੰਡ ਜਾਣਾ ਸਾਂ ਨਾ ਤੇ ਮੈਂ ਸਾਰੇ ਮਤਲਬ ਮੈਂ ਉਹ ਵੇਖਿਆ ਹੋਇਆ ਨਾ, ਤਾਂ ਮੇਰਾ ਅੰਦਰ ਜਿਹੜਾ ਉਹ ਰੁੱਗ ਭਰਿੰਦਾ ਹੈ ਕਿ ਮੈਂ ਪੂਰੇ ਪਿੰਡ ਦਾ ਹੀ ਪ੍ਰਾਹੁਣਾ ਹੁੰਦਾ ਸਾਂ। ਮਤਲਬ ਮੈਂ ਨਾਨਕੇ ਪਿੰਡ ਜ਼ਾਹਿਰ ਹੈ ਮੇਰੀ ਜੰਮ ਪਲ ਜਾਂ ਮੇਰਾ ਜਿਹੜਾ ਹੈ ਵੀ ਮੈਂ ਸ਼ਹਿਰ ਦਾ ਵਾਂ, ਠੀਕ ਹੈ, ਲੇਕਿਨ ਮੈਂ ਨਾਨਕੇ ਜਾਣਾ ਸਾਂ ਜਦੋਂ ਉੱਤੇ ਉਹ ਜ਼ਾਹਿਰ ਹੈ ਮੇਰੀਆਂ ਸਾਰੀਆਂ ਮਾਸੀਆਂ ਔਰ ਮਾਮੀਆਂ ਉਸ ਪਿੰਡ ਦੀਆਂ ਜਿੰਨੀਆਂ ਵੀ ਬੀਬੀਆਂ ਜਿਹੜੀਆਂ ਨੇ ਮੇਰੀ ਤੁਹਾਡੀਆਂ ਤਾਂ ਸ਼ਹਿਰ 'ਚ ਵੀ ਬਣ ਜਾਂਦੀਆਂ ਨੇ। ਸ਼ਹਿਰ 'ਚ ਵੀ ਮੇਰੀਆਂ ਹੈ, ਸ਼ਹਿਰ 'ਚ ਵੀ ਹੈ ਨੇ। ਅੱਛਾ ਉਹਦੇ ਵਿੱਚ ਕੀ ਸੀ ਕਿ ਇੰਨਾ ਕੁ ਪਿਆਰ, ਇੰਨੀ ਕੁ ਮੁਹੱਬਤ ਜਿਹੜੀ ਮੇਰੇ ਕੋਲੋਂ ਮੈਂ ਸਮਝਣਾ ਸਾਂਭੀ ਨਹੀਂ ਸੀ ਜਾਂਦੀ। ਸਰਕਾਰ ਇਹਦਾ ਮੈਂ ਜਵਾਬ ਇੰਝ ਦਿਆਂਗਾ, ਪਾਗਲ ਜਿਹਾ ਮੈਂ ਬੰਦਾ, ਤੇ ਉਹ ਇੰਝ ਦਿਆਂਗਾ ਕਿ ਉਹ ਤੁਸੀਂ ਸ਼ਹਿਰਾਂ ਵੀ ਜਾਂਦੇ ਸੋ ਨਾ ਤੇ ਲਾਈਫ ਸਟਾਈਲ ਉਂਝ ਦਾ ਹੀ ਸੀ, ਪਿੰਡ ਵੀ ਜਾਂਦੇ ਸੋ ਲਾਈਫ ਸਟਾਈਲ ਤਕਰੀਬਨ ਮਿਲਦਾ ਜੁਲਦਾ। ਉਹਦੀ ਵਜ੍ਹਾ ਰੁਪਈਆ ਪੈਸਾ ਹੈ ਹੀ ਨਹੀਂ ਸੀ, ਸਾਗ ਪੱਕਾ ਤੇ ਉਹ ਖਾ ਲੈਣਾ। ਤੁਹਾਨੂੰ ਕਿਸੇ ਮਾਮੀ ਨੇ, ਫੁੱਫੀ ਨੇ, ਦਾਦੀ ਨੇ, ਚਾਚੀ ਨੇ ਉਸ ਪਿੰਡ ਜਾ ਕੇ ਸਾਰੀਆਂ ਦਾਵਤ ਕਰ ਸਕਦੇ, ਅਫੋਰਡ ਕਰ ਸਕਦੇ। ਕੋਈ ਲੋਕੀ ਉਚੇਚ ਨਹੀਂ ਸਨ ਕਰਦੇ। ਇੱਥੇ ਤੇ ਹੁਣ ਇਹ ਰੌਲਾ ਪੈ ਗਿਆ, ਉੱਥੇ ਵੀ ਹੁਣ ਉਚੇਚ ਇੱਕ ਇਹ ਆਇਆ ਪ੍ਰਾਹੁਣਾ ਤੇ ਇਹਨੂੰ ਕੋਈ ਠੀਕ ਠਾਕ ਚੰਗਾ ਚੋਖਾ ਦਿਓ। ਚੰਗਾ ਚੋਖਾ ਤੁਸੀਂ ਇੱਕ ਟਾਈਮ ਦੇ ਦਿਓ, ਦੋ ਟਾਈਮ ਦੇ ਦਿਓ। ਮੈਂ ਦੱਸਣਾ ਨਾ ਅਸਲ ਵਿੱਚ ਉਦੋਂ ਕੋਈ ਏਡਾ ਚਾਹ ਵੀ ਨਹੀਂ ਸੀ ਜਿਹੜੀਆਂ ਤੁਹਾਡੇ ਕੋਲ ਮੁਯੱਸਰ ਹੁੰਦੀਆਂ ਸਨ ਨਾ, ਅਵੇਲੇਬਿਲਿਟੀ ਜਿੰਨਾ ਚੀਜ਼ਾਂ ਦੀ ਸੀ ਉਹ ਬਹੁਤ ਬਾਕਮਾਲ ਸਨ। ਅਸਲ ਵਿੱਚ ਬਾਕਮਾਲ ਮੇਰੀ ਸਰਕਾਰ, ਉਹਦੇ 'ਚ ਮੁਹੱਬਤ ਸੀ, ਉਹਦੇ 'ਚ ਫੀਲਿੰਗ ਸੀ। ਉਹ ਜਦੋਂ ਮੇਰੀ ਮਾਮੀ ਮਤਲਬ ਮੈਂ ਗਿਆ ਹੈ ਤੇ ਉਹ ਮਤਲਬ ਬਿਠਾ ਕੇ ਮੈਨੂੰ ਰਾਹ ਜਾਂਦਿਆਂ ਮੈਨੂੰ ਉਭਾ ਲਿਆ, ਉਹਨੇ ਪਿਆਰ ਕੀਤਾ, ਸਿਰ ਮੂੰਹ ਚੁੰਮਿਆ ਉਹਨੇ, ਠੀਕ ਹੈ, ਉਹਨੇ ਮੱਖਣ ਲੈਣ ਦਾ ਉਹਦੇ 'ਚ ਖੰਡ ਪਾਤੀ ਹੈ, ਲਿਆਓ ਨਹੀਂ ਰੋਟੀ ਲਿਆਓ ਤੇ ਉਹਨੇ ਆਪਣੇ ਹੱਥ ਨਾਲ ਤੋੜ ਕੇ ਜਦੋਂ ਮੈਨੂੰ 2 ਬੁਰਕੀਆਂ ਖਵਾਈਆਂ। ਉਹੀ ਅਵੇਲੇਬਿਲਿਟੀ ਸੀ ਉਸ ਸਰ ਮੈਂ ਦੱਸਣਾ ਹੈ ਅਸਲ ਵਿੱਚ ਤੇ ਉਹ ਸਭ ਤੋਂ ਵੱਡਾ ਜਿਹੜਾ ਨਾਯਾਬ ਚੀਜ਼ ਸੀ ਉਹ ਸੀ ਫੀਲਿੰਗ। ਅਹਿਸਾਸ ਮੁਹੱਬਤ ਨਹੀਂ ਹੈ ਨਾ, ਹੁਣ ਕੀ ਰੌਲਾ ਇਹੀ ਤੇ ਪਿਆ ਹੋਇਆ। ਫੀਲਿੰਗ ਨਹੀਂ, ਮੈਂ ਤੁਹਾਡੇ ਨਾਲ ਗੱਲਾਂ ਪਿਆ ਕਰਨਾ, ਸਾਰੀ ਰਾਤ ਜਾਗਣਾ ਪਿਆ ਯਾਰ। ਤੇ ਤੁਹਾਡੀ ਫੀਲਿੰਗ ਦਾ ਤਾਂ ਮੈਂ ਦੇਣ ਹੀ ਨਹੀਂ ਦੇ ਸਕਦਾ ਨਾ। ਤੁਸੀਂ ਆਪਣੀ ਫੀਲਿੰਗ ਨੂੰ ਮੇਰੀ ਮਾਮੀ ਦੀ ਫੀਲਿੰਗ ਨਾਲ ਹੋ ਸਕਦਾ ਮੇਰੀ ਫੀਲਿੰਗ ਉਹਦੇ ਨਾਲ ਅੱਛੀਆਂ ਵਾ। ਮੈਂ ਕਦੋਂ ਕਹਿਣਾ, ਮੈਂ ਕਹਿੰਦਾ ਅੱਛੀਆਂ ਨਹੀਂ ਤੁਸੀਂ ਰਲਾਣ ਤੇ ਇਤਰਾਜ਼ ਕੀਤਾ ਨਹੀਂ। ਅੱਛਾ ਚਲੋ ਛੱਡੋ, ਮੈਂ ਜੋ ਕਹਿਣਾ ਸੀ ਕਹਿ ਲਿਆ। ਖੈਰ ਹੋਏ ਤੁਹਾਡੀ, ਹੁਣ ਭਾਦਰੋਂ ਠੀਕ ਹੈ। ਇੱਕ ਗੱਲ ਮੇਰੀ ਹੋਰ ਹੈ ਯਾਰ, ਇਹ ਪ੍ਰੋਗਰਾਮ ਯੂਸਫ ਸਾਹਿਬ ਸਰਕਾਰ ਮੌਜ਼ੂਆਤੀ ਪ੍ਰੋਗਰਾਮ ਹੈ ਤੇ ਮੌਜ਼ੂਆਤੀ ਤੇ ਬੋਲਣ ਵਾਲੇ ਵੀ ਆਉਣੇ ਚਾਹੀਦੇ ਨੇ। ਠੀਕ ਹੈ, ਉਹਨਾਂ ਦੀ ਕੁਝ ਕਮੀ ਹੋ ਗਈ ਹੈ ਜਿਹੜੀ ਮੈਂ ਸ਼ਿੱਦਤ ਨਾਲ ਮਹਿਸੂਸ ਕਰ ਰਿਹਾ। ਅੱਛਾ ਠੀਕ ਹੈ। ਕੱਲੀ ਇੱਕ ਬੰਦਾ ਜਾਂ 2 ਬੰਦਾ ਟੌਪਿਕ ਤੇ ਆ ਕੇ ਬੋਲੇਗਾ, ਅੱਜ ਤੇ ਜਰਾ ਇਸ ਤਰ੍ਹਾਂ ਦਾ ਨਹੀਂ ਸੀ, ਉਹ ਆ ਕੇ ਉਹਦੇ ਤੇ ਇਕੱਲੇ ਦੀ ਭਾਰ ਪੈ ਜਾਏਗਾ ਜਾਂ 2 ਬੰਦਿਆਂ ਤੇ ਭਾਰ ਪੈ ਜਾਏਗਾ। ਉਹ ਜਿਹੜੇ ਬਿਲਕੁਲ ਨਹੀਂ ਆਉਂਦੇ, ਮੈਂ ਪਿਛਲੀ ਵਾਰੀ ਉਹ ਆਖਰੀ ਜਿਹੜਾ ਪ੍ਰੋਗਰਾਮ ਸੀ ਮੇਜਰ ਸਾਹਿਬ ਨੇ ਹੋਕਾ ਦਿੱਤਾ ਸੀ ਕਿ ਬੜ ਜੀ ਆਓ, ਤੁਹਾਨੂੰ ਕੀ ਹੋ ਗਿਆ, ਤੁਸੀਂ ਕਿਉਂ ਨਹੀਂ ਆਉਂਦੇ। ਉਹ ਆਉਂਦੇ ਨੇ ਤੇ ਭਾਰ ਵੰਡਿਆ ਜਾਂਦਾ ਹੈ, ਉਹ ਮਾਸ਼ਾਅੱਲਾ ਬੜਾ ਅੱਛਾ ਬੋਲਦੇ ਨੇ। ਇਕੱਲੀਆਂ ਬੀਬੀਆਂ ਆ ਕੇ ਬੋਲਣ ਤੇ ਫੇਰ ਤੇ ਉਹ ਮੈਦਾਨ ਖਾਲੀ। ਤੇ ਇਸ ਮੈਦਾਨ ਨੂੰ ਸਹੀ ਤਰ੍ਹਾਂ ਲਾਓ ਤੇ ਤੁਸੀਂ ਵੀ ਉਹਨਾਂ ਨੂੰ ਹੋਕਾ ਦਿਓ ਤੇ ਮੈਂ ਵੀ ਦੇਣਾ ਪਿਆ। ਬਟ ਸਾਹਿਬ ਤੁਸੀਂ ਆਓ, ਪ੍ਰੋਗਰਾਮ ਜਿਹੜਾ ਨਾ ਕੋਈ ਫਿੱਕਾ ਫਿੱਕਾ ਲੱਗਦਾ ਇਹਦੇ ਬਗੈਰ। ਜੇ ਮੁਕਾਬਲਾ ਨਾ ਹੋਵੇ ਤੇ ਹੁੰਦਾ ਸਿਹਤਮੰਦ ਮੁਕਾਬਲਾ, ਤੇ ਅਸੀਂ ਉਹਦੇ ਚੋਂ ਬੜਾ ਫਾਇਦਾ ਲੈਂਦੇ ਹਾਂ। ਤੁਹਾਨੂੰ ਕੁਛ ਨਾ ਕੁਛ ਅੱਛਾ ਮਿਲਦਾ ਸੁਣਨ ਨੂੰ। ਅਸੀਂ ਤੇ ਐਵੇਂ ਹਾਜ਼ਰੀ ਲਵਾਉਣ ਆ ਜਾਂਦੇ ਹਾਂ। ਤੇ ਬਟ ਸਾਹਿਬ ਨੂੰ ਕਹੋ ਕਿ ਆਉਣ ਜੀ। ਠੀਕ ਹੈ ਜਨਾਬ, ਬਿਲਕੁਲ ਤੁਹਾਡੇ ਨਾਲ ਹੀ ਮੇਰੀ ਗੱਲ। ਫਿਰ ਤੀਸਰੀ ਵਾਰੀ ਉਹ ਵੀ ਲਾਣਾ ਗਾਣਾ ਜਿਹੜਾ ਫਿਰ ਭਾਈ ਫੇਰ ਵਾਲੇ ਨੇ ਲਵਾਇਆ ਨਾ, ਉਹ ਤੀਸਰੀ ਵਾਰੀ ਫਿਰ ਲਾ ਦਈਏ। ਫਿਰ ਕੀ ਹੋ ਗਿਆ? ਅੱਛਾ ਚਲੋ, ਉਹਦਾ ਵੈਸੇ ਇੱਕ ਹੋਰ ਵੀ ਪਿਆ ਹੋਇਆ, ਉਹ ਵੀ ਤੁਹਾਡੀ ਪਸੰਦ ਆਈ।
ਨਹੀਂ ਉਹ ਮੈਂ ਸੁਣਿਆ ਨਹੀਂ, ਮੈਂ ਤਾਂ ਇਹਨੂੰ ਕਹਾਂਗਾ। ਅੱਛਾ ਤੇ ਫਿਰ ਉਹ ਸੁਣ ਕੇ ਹੋ ਸਕਦਾ ਤੁਸੀਂ ਕਹੋ ਕਿ ਉਹ 4 ਵਾਰੀ ਲਾਣਾ ਹੈ। ਜੇ ਮੇਰਾ ਸਵਾਲ ਖਰਾਬ ਹੋ ਗਿਆ ਤਾਂ ਫਿਰ ਇੱਦਾਂ ਜਾਵਾਂ। ਚਲੋ ਜੀ, ਜਿੰਦੇ ਰਹੋ। ਖੈਰ ਹੋਵੇ ਜੀ, ਬਹੁਤ ਅੱਛਾ ਲੱਗਾ। ਠੀਕ ਹੈ ਜੀ, ਹਫ਼ਤਿਆਂ ਬਾਅਦ ਆਇਆ। ਰੱਬ ਰੱਖਾ ਜੀ, ਰੱਬ ਰੱਖਾ।